ਖਲ ਦੇ ਮਜ਼ਾਰ ਦੇ ਸਾਹਮਣੇ ਖੜੇ ਹਾਂ। ਪੰਜਾਬੀ ਸਟੂਡੈਂਟ ਐਸੋਸੀਏਸ਼ਨ, ਸਿੰਧ ਪੰਜਾਬੀ ਸਟੂਡੈਂਟ ਐਸੋਸੀਏਸ਼ਨ, ਸੀਨੀਅਰ ਇੰਟਰਨੈਸ਼ਨਲ ਤੇ ਪੰਜਾਬੀ ਵਿਰਸਾ ਨਾਲ ਤਲਕ ਰੱਖਣ ਵਾਲੇ ਸਾਰੇ ਸੂਝਵਾਨ, ਸਾਰੇ ਕਾਮੇ ਤੇ ਅਸੀਂ ਰਾਏ ਹੱਕ ਨਵਾਜ਼ ਜਿਹੜਾ ਰਾਏ ਅਹਿਮਦ ਖਾਂ ਖਲ ਦੀ ਔਲਾਦ ਵਿੱਚੋਂ ਨੇ, ਉਹਨਾਂ ਕੋਲੋਂ ਕਹਾਣੀ ਸੁਣ ਰਹੇ ਹਾਂ ਰਾਏ ਅਹਿਮਦ ਖਾਂ ਖਲ ਦੀ ਹਯਾਤੀ ਦੇ ਬਾਰੇ, ਉਹਨਾਂ ਦੇ ਕਾਰਨਾਮਿਆਂ ਦੇ ਬਾਰੇ। ਤੇ ਮੈਂ ਇੱਕ ਗੱਲ ਇਹਨਾਂ ਕੋਲ ਕਨਫਰਮ ਕਰਨਾ ਚਾਹੁੰਦਾ ਕਿ ਰਾਏ ਸਾਹਿਬ ਤੁਹਾਡੇ ਇਲਮ ਦੇ ਮੁਤਾਬਕ, ਚੂँकि ਇਹਨਾਂ ਦੀ ਤਰੀਖ਼ ਪੈਦਾਇਸ਼ ਦੇ ਵਿੱਚ ਕਈ ਇਖਤਲਾਫ ਨੇ, ਜੋ ਤੁਹਾਡਾ ਖਾਨਦਾਨ ਦਾ ਮੌਕਫ ਹੈ ਉਹ ਵੀ ਜ਼ਰਾ ਦੱਸੋ, ਤੇ ਫਿਰ ਜਿੱਥੇ ਅੰਗਰੇਜ਼ਾਂ ਨਾਲ ਭੇੜ ਹੁੰਦਾ ਹੈ ਇਹਨਾਂ ਦਾ, ਉਹ ਵੀ ਗੱਲ ਕਰੋ। अस्सलाम वालेकुम। ਇਹਦੀ ਰਾਏ ਸਾਹਿਬ ਦੀ ਪੈਦਾਇਸ਼ ਸਨ 1776 ਜੰਮ ਚ। ਫਿਰ ਉਸ ਤੋਂ ਬਾਅਦ ਜਵਾਨ ਥੋੜ੍ਹਾ ਜਿਹਾ 4-5 ਸਾਲ ਦੀ ਉਮਰ 'ਚ ਹਿਫਜ਼ੇ ਕੁਰਾਨ ਵੀ ਹੋਏ ਲਿਸ਼ਾਰੀਆਂ ਪਿੰਡ ਜ਼ਿਲ੍ਹਾ ਉਕਾੜਾ ਦੇ ਵਿੱਚੋਂ। ਉਹਦੇ ਵਿੱਚ ਇਹ ਦਾਖਲ ਹੋਏ, ਮੁੜ ਫਾਰਸੀ ਵੀ ਉੱਥੇ ਪੜ੍ਹੀ, ਫਿਰ ਉੱਥੇ ਜਵਾਨ ਹੋਏ, ਫਿਰ ਆ ਗਏ ਘਰ, ਤੇ ਫਿਰ ਇੱਥੇ ਜਾ ਕੇ ਨਾ ਜੁਮਾ ਵੀ ਪੜ੍ਹਦੇ ਸੀ। ਆਪਣੇ ਮੁਰਸ਼ਦ ਕੋਲ ਮੁਰੀਦ ਵੀ ਉਹਨਾਂ ਦੇ ਹੋ ਗਏ ਸੀ। ਮੁਰਸ਼ਦ ਦਾ ਨਾਂ ਕੀ ਸੀ ਉਹਨਾਂ ਦਾ? ਚਲੋ ਬੋਲ। ਹਾਂ ਤੇ ਅੱਗੇ ਤੱਕ ਦੁਬਾਰਾ ਬੋਲੀ ਸੀ। ਨਹੀਂ ਕੋਈ ਨਹੀਂ, ਤੁਸੀਂ ਹੁਣ ਅੰਗਰੇਜ਼ਾਂ ਲਈ ਆ ਜਾਣਾ ਉੱਤੇ। ਫਿਰ ਜਦੋਂ ਇਹ ਜਵਾਨ ਹੋਏ, ਇਹਨਾਂ ਨੂੰ ਪੱਗ ਮਿਲੀ, ਤੇ ਇਹਨਾਂ ਦੇ ਜਿਹੜੇ ਸਾਥੀ ਆਏ, ਜਿਤਨੇ ਵੀ ਕੌਮਾਂ ਦੇ ਵੱਟੂ ਆਏ, ਰਸਰੀ, ਕਾਠੀਏ, ਵੈੜੀਵਾਲ, ਪਟਿਆਣੇ, ਮੁਰਦਾਣੇ, ਇਹ ਜਿਤਨੇ ਵੀ ਲੋਕ ਆਏ ਇਹਦੇ ਨਾਲ ਆਏ। ਤੇ ਇਹਨਾਂ ਦੇ ਬੰਦੇ ਜਿਹੜੇ ਮਾਲੀਆ ਦੇਵਣ ਤੋਂ ਇਸ ਇਨਕਾਰ ਕੀਤਾ ਰਾਏ ਸਾਹਿਬ, ਇਸ ਕਿ ਮਾਲੀਆ ਨਹੀਂ ਦੇਣਾ। ਮਾਲੀਆ ਵੀ ਫਸਲ ਦੀ ਸੂਰਤ 'ਚ ਹੁੰਦਾ ਉਸ ਦੌਰ। ਹਾਂਜੀ, ਪੈਸੇ ਪੂਸੇ ਨਹੀਂ ਸੀ ਹੁੰਦੇ, ਥੋੜੀ ਆਬਾਦ ਦਾ ਹਿੱਸਾ ਕੋਈ ਹਿੱਸਾ ਪਤਾ ਨਹੀਂ ਕਿੰਨਾ ਉਹ ਲੈਂਦੇ। ਰਾਏ ਅਹਿਮਦ ਖਾਨ ਨੇ ਕਿਹਾ ਕਿ ਮੈਂ ਬਿਲਕੁਲ ਤੁਹਾਡਾ ਨਾ ਹਕੂਮਤ ਤਸਲੀਮ ਕਰਨੀ ਹੈ, ਨਾ ਤੁਹਾਨੂੰ ਮਾਲੀਆ ਦੇਣਾ ਹੈ। ਤੁਸੀਂ ਮੁਸਲਮਾਨ ਜਿਹੜਾ ਬਹਾਦਰ ਸ਼ਾਹ ਜ਼ਫਰ ਆ ਉਹਦੇ ਤੇ ਕਬਜ਼ਾ ਕੀਤਾ। ਇਹ ਦਿੱਲੀ ਨਹੀਂ, ਇਹ ਪੰਜਾਬ ਹੈ। ਇਹ ਸਾਡਾ ਪੰਜਾਬੀਆਂ ਦਾ ਪੰਜਾਬ ਹੈ। मेरे पंजाबी जेडे बेटे हैं सर तो कटा सकते, सर झुका नहीं सकते। पर कले ये आपको भूल है, ये भूल निकाल देंगे आपकी। तो फिर इन्होंने जो बंदे सारे काफ़ी सारे इन्होंने कैद खाने कर दिते। फिर पिंडी शेख मूसे दे उस दौर का एक नादर शाह कुरैशी जामरे छापे मार रहे हैं अहमद खान शेख को पकड़ने वास्ते। पिंडी शेख मूसे से इकट्ठ किया अपने सारे दोस्तों का, जिंदे मुराद फतेहाना, बावल शेर फतेहाना, वलीदाद मुर्दाना, सुजा बदरू, ते वेणीवाल, मुखा वेणीवाल, जिवे खां राई, राय सरफराज कमाली वाला, जितने भी साथी आने ने मीटिंग की। उत्ते 12 बजे तो बाद जो मीटिंग इन्हों की खत्म हुई, तो उस तो बाद जो इन्हें आख्या कि तुसी आ जाओ, तो मैं दरिया क्रॉस करके ਤੇ ਉੱਥੇ ਬੰਗਲੇ ਤੇ ਜਿਹੜਾ ਹੈ ਨਾ ਅੱਲਾ ਬੋਲ ਕੇ ਤੇ ਆਪਣੇ ਸਾਥੀ ਕੱਢਣੇ। ਹਾਂਜੀ, ਜਦੋਂ 12 ਵਜੇ ਤੋਂ ਬਾਅਦ ਇਹ ਖਤਮ ਹੋਇਆ, ਜਿਹੜਾ ਜਿਵੇਂ ਖਾਂ ਰਾਈ ਤੇ ਰਾਜ ਸਰਫਰਾਜ਼ ਇਹ ਤੋਂ ਛੁਪ ਛਪਾ ਕੇ ਘੋੜੀ ਦੌੜ ਕੇ ਇਹ ਬੰਗਲੇ ਕੋ ਘਰੇ ਆ ਗਿਆ। ਇਹਨਾਂ ਨੇ ਆਖਿਆ ਬਰਕਲੇ ਨੂੰ ਉਠਾਓ। ਉਹਨਾਂ ਨੇ ਆਖਿਆ ਵੀ ਬਰਕਲੇ ਸਾਨੂੰ ਆਖਿਆ ਹੈ ਕਿ ਜਦ 12 ਵਜੇ ਬਾਅਦ ਨਹੀਂ ਉਠਾਉਣਾ। ਅੱਗੋਂ ਉਹਨੇ ਆਖਿਆ ਵੀ ਉਹ ਤੇ ਅਹਿਮਦ ਖਾਨ ਤੇ ਆ ਕੇ ਜੇਲ੍ਹ ਬਣੂ, ਉਹਨੂੰ ਉਠਾਓ। ਫਿਰ ਉਠਾਇਆ ਗਿਆ। ਉੱਥੇ ਬਰਕਲੇ 50 ਬੰਦਾ ਗਲਿਆ ਨਾਲ, ਉਹਦੇ ਜਨਰਲ ਗੱਲੇ ਉਹਨਾਂ ਕੇ ਜਾਓ ਜਾਂਬਰਾਂ ਨੂੰ ਅੱਗ ਲਾ ਲਿਆ। ਉਹ ਚੱਲ ਪਏ, ਜਿਸੇ ਚੱਲੇ ਤਿਆਰੀ ਸ਼ਿਆਰੀ ਕੀਤੀ। ਅਹਿਮਦ ਖਾਨ ਉੱਥੇ ਦਰਿਆ ਕਰਾਸ ਕਰ ਚੁੱਕਾ। ਸਹੀ, ਉਸ ਤੇ ਉਹਨੇ ਤੇ ਭੇੜ ਹੋ ਗਿਆ। ਉਹਨੇ 50 ਬੰਦੇ ਮਾਰ ਦਿੱਤੇ। ਜਦੋਂ ਉਹਨੂੰ ਖਬਰ ਹੋਈ ਬਰਕਲੇ ਨੂੰ, ਉਹਨੇ ਲਾਹੌਰ ਭੇਜ ਦਿੱਤੇ ਬੰਦੇ ਵੀ ਉੱਥੇ ਤਾਜ਼ੀ ਪਲਟੂਣਾ। ਉਹ ਜਿਹੜੀ ਹੈ 50 ਬੰਦੇ ਮਰੇ, ਫਿਰ ਦੂਸਰੇ ਦਿਨ ਜੰਗ ਹੁੰਦੀ ਰਹੀ। ਫਿਰ ਉਹ ਆ ਗਏ ਤਾਜ਼ਾ ਦਮ ਲਾਹੌਰ ਤੋਂ। ਉਹਨਾਂ ਨੂੰ ਜਦੋਂ ਮਾਰਿਆ ਹੈ ਨਾ, ਉੱਤੇ ਕਿਹਾ ਜਾਂਦਾ ਹੈ ਕਿ 3-4 ਹਜ਼ਾਰ ਉਹਨਾਂ ਜਦੋਂ ਮਰਿਆ ਹੈ ਨਾ ਸਿਪਾਹੀ, ਉਦੋਂ ਬੁਖਲਾਹਟ ਹੋ ਗਈ ਤੇ ਉਹਨਾਂ ਦਾ ਵਜੂਦ ਖਤਮ ਹੋ ਗਿਆ। ਉਹ ਲਾਸ਼ਾਂ ਚੁੱਕਣ ਤੇ ਹੋ ਗਏ। ਉਹ ਬਹੁਤ ਦੇਰ ਹੋ ਗਈ। ਉਦੋਂ ਉਸ ਵਕਤ ਅਹਿਮਦ ਖਾਨ ਇਸ ਤਰ੍ਹਾਂ ਬਾਜ਼ੂ ਕੱਢ ਕੇ ਆਖਿਆ, ਐ ਫਿਰੰਗੀ ਕਿੱਥੇ ਗਈ ਤੁਹਾਡੀ ਫੌਜ? ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ। ਇੱਕ ਤਰਫ ਤੋਪਾਂ ਨੇ, ਬੰਦੂਕਾਂ ਨੇ, ਦਸਤੀ ਬੰਬ ਨੇ, ਤੇ ਸਾਡੇ ਕੋਲ ਤਾਂ ਸਿਰਫ ਲਾਠੀਆਂ ਨੇ ਜਾਂ ਤਲਵਾरें। तो आओ किथे तुम्हारी? मुस्बत कोई जवाब नहीं आया। उसे अहमद कहा क्या कि हमारे जो बेटे हैं ना रावी के, सर तो कटा सकते, सर झुका नहीं सकते। उसके बाद फिर वो कट्ठे शक्ठे होए, ते फिर ताज़ा जो दम उसे मुड़ जंग हुई। वो फिर वो पसपा हो गए, उतो दौड़ पे। वो नसदे नसदे जंग पो रह गया।
ਇਹ ਆਪਣਾ ਬੰਗਲਾ ਕਾੜਾ ਦੇ ਰੋਡ ਜਿਹੜਾ ਹੈ ਉੱਥੇ ਨਹਿਰ ਦੇ ਨਾਲ ਹੈ ਗਸ਼ਕੋਰੀਆ, ਉਹ ਜੰਗਲ ਦਾ ਨਾਮ ਹੈ ਪੁਰਾਣਾ। ਉਸ ਵਕਤ ਬਹੁਤ ਹੀ ਪੁਰਾਣਾ ਜੰਗਲ, ਜਿਤਨੀਆਂ ਵੀ ਇਹ ਅੰਗਰੇਜ਼ੀ ਕਿਤਾਬਾਂ ਹਨ ਨਾ ਉਹਨਾਂ 'ਚ ਗਸ਼ਕੋਰੀਆ ਦਾ ਹੈ ਉਹ ਜੰਗਲ ਦਾ ਨਾਮ, ਹੁਣ ਪਿੰਡ ਦਾ ਨਾਮ। ਉਹਨੂੰ ਵੜ ਗਏ ਅੰਗਰੇਜ਼। ਉਦੋਂ ਜਿਹੜੇ ਅਹਿਮਦ ਖਾਨ ਦੇ ਬੰਦਿਆਂ ਨੇ ਨਾ ਘੇਰਾ ਪਾ ਲਿਆ ਜੰਗਲ ਸਾਰੇ। ਇਹਨਾਂ ਢੋਲ ਵਗਾਏ, ਨੋਬਤਾ ਵਗਾਉਂਦੇ ਹਨ, ਆਉਂਦੇ ਹਨ ਆਪਣੇ ਸਾਥੀਆਂ ਨੂੰ ਬੁਲਾਉਣ ਵਾਸਤੇ। ਉਹ ਮੁੜ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਉੱਥੇ ਬੰਦੇ ਆ ਗਏ, ਜਿਤਨੇ ਕੱਢੇ। ਉਹ ਬਰਕਲੇ ਆਖਿਆ ਜਾਓ ਪਤਾ ਕਰੋ ਵੀ ਅਹਿਮਦ ਖਾਨ ਦੇ ਕਿਤਨੇ ਕੁ ਬੰਦੇ ਨੇ। ਉਹ ਜਿਹੜੇ ਉਹਨਾਂ ਆਖਿਆ ਕਿ 1.25 ਲੱਖ। ਉਹ ਜਿਹੜੇ ਆਖਦੇ ਨੇ ਕਿ ਬਰਕਲੇ ਦਾ ਤਰਾ ਨਿਕਲ ਕੇ ਉਹਨੂੰ ਝਟਕਾ ਲੱਗਾ। ਉਦੋਂ ਫਿਰ ਉਹਨੇ ਆਖਿਆ ਤੋਪਾਂ ਲਿਆਓ, ਤੋਪਾਂ ਲਿਆ ਕੇ ਉਹਨੇ ਜੰਗਲ ਮਾਰਨੀਆਂ ਐਵੇਂ ਸ਼ੁਰੂ ਕਰ ਦਿੱਤੀ। ਉਦੋਂ ਜਿਹੜੇ ਮੁਜਾਹਿਦੀਨ ਹਨ ਉਹ ਪਿੱਛੋਂ ਦੀ ਹੋ ਕੇ ਤੋਪਾਂ ਤੇ ਵੀ ਕਬਜ਼ਾ ਕਰ ਲਿਆ। ਤੇ ਉਹਨਾਂ ਦੀ ਇਤਨੀ ਕਤਲੋ ਗਾਰਤ ਕੀਤੀ ਕਿ ਚੀਦਾ ਚੀਦਾ ਰਹਿ ਗਿਆ, ਨਸ ਗਏ। ਉਸ ਵਕਤ ਉਹ ਜੰਗਲ ਦੇ ਵਿੱਚ ਨਾ ਜਿਵੇਂ ਸ਼ਿਕਾਰ ਖੇਡਦੇ ਨੇ ਬੰਦੇ, ਪਰਾ ਕਰਕੇ ਉਹ ਲੱਭਦੇ ਜਾਂਦੇ ਹਨ ਭਾਈ ਕਿੱਥੇ ਆਏ, ਉਹਨੂੰ ਮਾਰਦੇ ਜਾਂਦੇ ਹਨ। ਉਦੋਂ ਵਕਤ ਆ ਗਿਆ ਨਮਾਜ਼ ਦਾ। ਉਦੋਂ ਵਿੱਚ ਥੋੜਾ ਜਿਹਾ ਖਾਲੀ ਜਗ੍ਹਾ ਹੈ। ਉਸ ਅਹਿਮਦ ਖਾਨ ਕਿਹਾ ਵੀ ਤੁਸੀਂ ਜਾ ਕੇ ਨਾ ਨੂਰੇ ਕੀ ਡਲ ਪੁਰਾਣੀ ਜਿਹੜੇ ਖੂਹ ਹੁੰਦਾ ਉਹਨੂੰ ਡਲ ਸਕਦੇ ਨੇ ਵੀ ਉਹ ਕਰੀਬ ਹੈ, ਵੀ ਉੱਥੇ ਜਾ ਕੇ ਇੰਤਜ਼ਾਰ ਕਰਨਾ, ਮੈਂ ਨਮਾਜ਼ ਪੜ੍ਹ ਕੇ ਆ ਰਿਹਾ। ਉਹ ਮੇਰਾ ਖਿਆਲ ਹੈ ਕਿ ਇਸ਼ਾ ਦੀ ਨਮਾਜ਼ ਹੈ, ਇਸ਼ਾ ਦੀ। ਜਦੋਂ ਨਮਾਜ਼ ਨਿਤਣ ਲੱਗੇ ਦੋ ਨੌਕਰ ਉਹਦੇ ਨਾਲ ਆਏ। ਉਦੋਂ ਉਹਨਾਂ ਨੌਕਰਾਂ ਕਿਹਾ ਕਿ 2 ਸਿਪਾਹੀ ਅੰਗਰੇਜ਼ਾਂ ਦੇ ਦੌੜਦੇ ਜਾਂਦੇ ਆ, ਭੱਜਦੇ ਜਾਂਦੇ ਆ, ਆਪਾਂ ਨੂੰ ਵੇਖ ਕੇ ਲੋਗੇ ਨੇ ਤੇ ਇਹਨਾਂ ਨੂੰ ਮਾਰ ਲਈਏ। ਉਦੋਂ ਉਹਨੇ ਕੋਈ 4 ਮਿੰਟ ਸੋਚਿਆ ਜਾਂ 2 ਮਿੰਟ ਰਾਏ ਸਾਹਿਬ। ਉਹਨੇ ਆਖਿਆ ਮੇਰੇ ਪਾਸ ਆਓ। ਉਹ ਜੈਸੇ ਆਏ ਉਹਨਾਂ ਆਖਿਆ ਵੀ ਮੇਰੀ ਘੋੜੀ ਵੀ ਲੈ ਜਾਓ ਤੇ ਤਲਵਾਰ ਵੀ ਲੈ ਜਾਓ। ਜ਼ੀਰੀ ਅੱਗੇ ਲਾ ਛੱਡੀ, ਤੁਸੀਂ ਜਾਓ। ਉਹਨਾਂ ਆਖਿਆ ਕੀ ਮਸਲਾ ਹੈ? ਉਹਨੇ ਆਖਿਆ ਕਿ ਮੇਰਾ ਸ਼ਾਦਾ ਦਾ ਟਾਈਮ ਆ ਗਿਆ, ਜਿਹੜੀ ਮੈਂ ਦੁਆ ਮੰਗਣਾ ਉਹ ਆਪਦੇ ਮੈਂ ਮੁਰਸ਼ਿਦ ਕੋਲੋਂ ਦੁਆ ਮੰਗਾਈ ਆਈ। ਜਦੋਂ ਜੁਮਾ ਪੜਿਆ ਸੀ ਨਾ ਉੱਥੇ ਤੇ ਆਖਰੀ ਵਾਰ ਤੇ ਉਹ ਚੱਲੇ ਆਣ, ਉਹਨਾਂ ਕਿ ਮੇਰੇ ਦੁਆ ਮੰਗੋ ਕਿ ਮੈਨੂੰ ਹਜ਼ਰਤ ਇਮਾਮ ਅਲੈਹਿ ਸਲਾਮ ਦੇ ਨਾਲ ਮਿਲਦੀ ਜੁਲਦੀ ਸ਼ਹਾਦਤ ਮਿਲੇ। ਔਰ ਉਹਨੇ ਦੁਆ ਕੀਤੀ ਔਰ ਮਨਜ਼ੂਰ ਹੋ ਗਈ ਮਾਸ਼ਾਅੱਲਾ। ਉਸ ਤੋਂ ਬਾਅਦ ਉਹਨੇ ਆਖਿਆ ਵੀ ਤੁਸੀਂ ਜਾਨ ਬਚਾਓ, ਮੇਰੀ ਤਾਂ ਮੂੰਹ ਮੰਗੀ ਮੌਤ ਹੈ ਤੇ ਮੇਰੀ ਤਾਂ ਵਕਤ ਥੋੜਾ ਹੈ ਕਿ ਤੁਸੀਂ ਤਾਂ ਬਚਾਓ। ਉਹਨਾਂ ਨੂੰ ਜ਼ਬਰਦਸਤੀ ਭੇਜਿਆ। ਉਦੋਂ ਸਜਦੇ ਵਿੱਚ ਆ ਜਦੋਂ ਉਹ ਬੇਦੀ ਸਿੰਘ ਜਿਹੜਾ ਨਿਹਾਲ ਬੇਦੀ ਸਿੰਘ ਉਹਦੇ ਨਾਲ ਇੱਕ ਹੋਰ ਸਿੱਖ ਦੋ ਆ, ਉਹਨਾਂ ਫੈਰ ਕੀਤਾ, ਉਹ ਉਹਦੀ ਕੰਨੀ ਵਿੱਚ ਲੱਗਾ। ਫਿਰ ਉਹ ਆਏ, ਉਹਨਾਂ ਨੇ ਉਹਦਾ ਤਲਵਾਰ ਨਾਲ ਸਿਰ ਕਲਮ ਕੀਤਾ। ਉਹਨਾਂ ਕੱਪੜੇ ਵਲੇਟ ਕੇ ਤੇ ਜੰਗਲ ਦੇ ਛੁਪ ਕੇ ਬਹਿ ਕੇ ਬਾਹਰੋਂ ਨਿਕਲ ਨਾ ਸਕਦੇ। ਸਰਫਰਾਜ਼ ਵੀ ਨਾਲ ਸੀ ਉਹਨਾਂ ਦੇ? ਨਹੀਂ, ਸਰਫਰਾਜ਼ ਨਹੀਂ, ਉਹ 2 ਸਿੱਖ ਹੀ। ਅੱਛਾ, ਇਹ ਜੋ ਬਜ਼ੁਰਗਾਂ ਤੋਂ ਮੈਂ ਗੱਲਾਂ ਸੁਣਦਾ। ਅੱਛਾ, ਠੀਕ ਹੋ। ਮੈਂ ਕਿਸੇ ਦੀ ਦੂਈ ਨਹੀਂ ਮੰਨਦਾ ਕਿਤਾਬਾਂ। ਡਾਕਟਰ ਸ਼ਾਹਿਦ ਸਿੱਦੀਕੀ ਮੈਨੂੰ ਕਿਹਾ ਸੀ ਕਿ ਕਿਤਾਬਾਂ ਮੈਂ ਸਾਰੀਆਂ ਪੜ੍ਹੀਆਂ ਨੇ ਤੇ ਮੈਂ ਮੁਤਮਿਨ ਨਹੀਂ। बेटा तुम मुझे बताओ। मैं वो जी दसिया वो अखबार से उन्होंने दिता और तस्लीम किया 4 साल बाद मैं अज मुतमैन हाँ। ये मैं वो स्टोरी सुना रहा। चलो ठीक है जी, असी इन्हों को शहादत की गल अहमद खान खान दी सुनी है, अगलियां गल्लां फिर इंशाअल्लाह सुन